ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚੋਂ ਸਪੈਕਟਰਮ ਤੇ ਆਰਸੀਐਨ ਕੇਬਲ ਨੈਟਵਰਕ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ ਸੀਪੀਐਨ, ਜਾਦੂ, ਰੋਕੂ ਟੀਵੀ, ਸ਼ਾਵਾ ਟੀਵੀ, ਟੀਵੀ 84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਿਵੇਂ ਕਿ ਅਸੀਂ ਪਿਛਲੇ ਦਿਨਾਂ ਦੇ ਵਿੱਚ ਗੱਲ ਕੀਤੀ ਹੈ ਕਿ ਕਿਵੇਂ RSS ਵੱਲੋਂ ਸਿੱਖ ਧਰਮ ਦੇ ਵਿੱਚ ਘੁਸਪੈਠ ਕੀਤੀ ਜਾ ਰਹੀ ਹੈ, ਇਹਦੀਆਂ ਦੋ ਉਦਾਹਰਨਾਂ ਪਿਛਲੇ ਦਿਨਾਂ ਦੇ ਵਿੱਚ ਸਾਹਮਣੇ ਆਈਆਂ ਸੀ, ਜਦੋਂ ਪਹਿਲੀ ਵਾਰ ਦਿੱਲੀ ਦੇ ਵਿੱਚ RSS ਵੱਲੋਂ ਇੱਕ ਸਮਾਗਮ ਗੁਰੂ ਗੋਬਿੰਦ ਸਿੰਘ ਸਾਹਿਬ ਦੇ 350ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਰਵਾਇਆ ਗਿਆ ਸੀ। ਤਾਲ ਕਟੋਰਾ ਸਟੇਡੀਅਮ ਦੇ ਵਿੱਚ ਸਿੱਖ ਸੰਗਤਾਂ ਵੱਲੋਂ ਪੂਰਨ ਤੌਰ ਤੇ ਉਸ ਦਾ ਬਾਈਕਾਟ ਕੀਤਾ ਗਿਆ। ਤੇ ਜਦੋਂ ਫਿਰ ਅਸੀਂ ਅਮਰੀਕਾ ਦੇ ਵਿੱਚ ਦੇਖਿਆ ਪਿਛਲੇ ਦਿਨੀ ਲਾਸ ਐਂਜਲਸ ਦੀ ਲੋਇਲਾ ਮੈਰੀਮਾਊਂਟ ਯੂਨੀਵਰਸਿਟੀ ਦੇ ਵਿੱਚ ਇੱਦਾਂ ਦਾ ਹੀ ਇੱਕ ਸਮਾਗਮ ਇੰਡੀਅਨ ਕੌਂਸੂਲੇਟ ਵੱਲੋਂ ਸਪਾਂਸਰ ਕੀਤਾ ਗਿਆ ਸੀ ਤੇ ਉੱਥੇ ਵੀ ਸਿੱਖਾਂ ਨੇ ਆਪਣਾ ਵਿਰੋਧ ਦਰਜ ਕਰਵਾਇਆ। ਇਸੇ ਲੜੀ ਦੇ ਤਹਿਤ ਬੀਤੀ ਕੱਲ ਮਿਲਪੀਟਸ ਕੈਲੀਫੋਰਨੀਆ ਦੇ ਕਮਿਊਨਿਟੀ ਸੈਂਟਰ ਵਿਖੇ ਵੀ ਕੱਲ ਅਜਿਹਾ ਹੀ ਸਮਾਗਮ ਹੋਇਆ, ਜਿੱਥੇ ਬੀਤੀ ਸ਼ਾਮ ਸਿੱਖ ਸੰਗਤਾਂ ਨੇ ਆਪਣਾ ਜਿਹੜਾ ਵਿਰੋਧ ਸੀ ਉਹ ਦਰਜ ਕਰਵਾਇਆ। ਸੋ ਇਹ ਸਾਰੀ ਲਾਈਨ ਐਗਜ਼ੈਕਟਲੀ ਕੀ ਹੈ, ਇਹਦੇ ਪਿੱਛੇ RSS ਦੀ ਕੀ ਰੂਪਰੇਖਾ ਹੈ, ਕੀ ਆਈਡੀਓਲੋਜੀ ਹੈ ਤੇ ਸਿੱਖ ਐਗਜ਼ੈਕਟਲੀ ਕਿਉਂ ਇਹਨਾਂ ਸਮਾਗਮਾਂ ਦਾ ਵਿਰੋਧ ਕਰ ਰਹੇ ਨੇ, ਇਸ ਬਾਬਤ ਅੱਜ ਅਸੀਂ ਗੱਲਬਾਤ ਕਰਾਂਗੇ। ਖਾਸ ਤੌਰ ਤੇ ਜੇ ਕੱਲ ਦੇ ਪ੍ਰੋਟੈਸਟ ਦੀ ਗੱਲ ਕਰਨੀ ਹੋਵੇ, ਉਹਦੀਆਂ ਡਿਟੇਲਸ ਜਾਣਨ ਦੀ ਵੀ ਅੱਜ ਅਸੀਂ ਕੋਸ਼ਿਸ਼ ਕਰਾਂਗੇ। ਅੱਜ ਦੀ ਇਸ ਸਾਰੀ ਗੱਲਬਾਤ ਦੇ ਲਈ ਸਾਡੇ ਨਾਲ ਕੈਲੀਫੋਰਨੀਆ ਤੋਂ ਸਿੱਖ ਐਕਟਿਵਿਸਟ ਤੇ ਸ਼ਹੀਦ ਪਰਿਵਾਰ ਆਰਗੇਨਾਈਜੇਸ਼ਨ ਦੇ ਬਾਨੀ ਸਰਦਾਰ ਬਲਵਿੰਦਰਪਾਲ ਸਿੰਘ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਬਲਵਿੰਦਰਪਾਲ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਬਲਵਿੰਦਰਪਾਲ ਸਿੰਘ ਜੀ, ਮੈਂ ਸਾਰਿਆਂ ਤੋਂ ਪਹਿਲਾਂ ਤੁਹਾਡੇ ਕੋਲੋਂ ਕੱਲ ਦਾ ਜਿਹੜਾ ਪ੍ਰੋਟੈਸਟ ਹੋਇਆ, ਸਿੱਖ ਸੰਗਤਾਂ ਨੇ ਉਹਦੇ ਵਿੱਚ ਵੱਧ ਚੜ ਕੇ ਸ਼ਮੂਲੀਅਤ ਕੀਤੀ ਹੈ, ਉਸ ਬਾਰੇ ਹੀ ਜਾਣਨਾ ਚਾਹੂੰਗਾ। ਜੇ ਪ੍ਰੋਟੈਸਟ ਬਾਰੇ ਤੁਸੀਂ ਸਾਨੂੰ ਥੋੜਾ ਜਿਹਾ ਦੱਸ ਸਕੋ ਤੇ ਜਿਹੜਾ ਇਵੈਂਟ ਸੀਗਾ ਉਹਦੀ ਜਿਹੜੀਆਂ ਡਿਟੇਲਸ ਨੇ ਉਹ ਤੁਸੀਂ ਸਾਨੂੰ ਦੱਸ ਸਕੋ, ਤੇ ਸਾਡੇ ਪਰਸਪੈਕਟਿਵ ਤੋਂ ਜਦੋਂ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਗੱਲ ਕਰਦੇ ਹਾਂ, ਸਾਡਾ ਪ੍ਰੋਟੈਸਟ ਕਰਨ ਦਾ ਕਾਰਨ ਕੀ ਸੀ ਤੇ ਓਵਰਆਲ ਜਿਹੜੀ RSS ਦੀ ਇਹ ਸਾਰੀ ਰੂਪਰੇਖਾ ਹੈਗੀ ਹੈ, ਉਹਨੂੰ ਤੁਸੀਂ ਇੱਥੇ ਅਮਰੀਕਾ ਦੇ ਵਿੱਚ ਬੈਠ ਕੇ ਜਦੋਂ ਅਸੀਂ ਵਿਚਾਰਦੇ ਹਾਂ ਤਾਂ ਕੀ ਸਮਝਦੇ ਹੋ? ਪ੍ਰੋਟੈਸਟ ਦਾ ਜਿਹੜਾ ਫੈਸਲਾ ਸੀ ਉਹ ਮਤਲਬ ਇੱਥੋਂ ਲਿਆ ਗਿਆ ਵੀ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਇੰਡੀਅਨ ਕੌਂਸੂਲੇਟ ਹੈ ਸੈਨ ਫਰਾਂਸਿਸਕੋ ਦਾ, ਉਹਦੇ ਕੌਂਸੂਲੇਟ ਅਸ਼ੋਕ ਵੱਲੋਂ ਸੱਦਾ ਦਿੱਤਾ ਗਿਆ ਸੀ, ਇਨਵਾਈਟ ਕੀਤਾ ਗਿਆ ਸੀ ਇਲਾਕੇ ਦੇ ਲੋਕਾਂ ਨੂੰ, ਸਾਰੇ ਜਥੇਬੰਦੀਆਂ ਨੂੰ। ਉਹਦੇ ਵਿੱਚ RSS ਵੀ ਹੈ, ਉਹਦੇ ਵਿੱਚ ਹਿੰਦੂ ਕਮੇਟੀਆਂ ਵਾਲੇ ਮੈਂਬਰ ਵੀ ਹੈਗੇ ਨੇ ਜੀ। ਤਾਂ ਉਹ ਗੱਲ ਜਦੋਂ ਸਾਨੂੰ ਪਤਾ ਲੱਗੀ ਵੀ ਇਸ ਅਸਲ ਦੇ ਵਿੱਚ ਇਹ ਜਿਹੜੀ ਲੜੀ ਇਹਨਾਂ ਨੇ ਸ਼ੁਰੂ ਕੀਤੀ ਹੈ ਦਿੱਲੀ ਤੋਂ, ਤਾਲ ਕਟੋਰਾ ਤੋਂ, ਵੀ ਦਸਮ ਪਾਤਸ਼ਾਹ ਦਾ ਪ੍ਰਕਾਸ਼ ਉਤਸਵ 350 ਸਾਲਾ ਮਨਾਇਆ ਜਾਵੇ, ਤੇ ਅਸੀਂ ਸਮਝ ਗਏ ਵੀ ਇਹ ਉਸੇ ਹੀ ਲਾਈਨ ਦੀ ਅੱਗੇ ਕੜੀ ਜੋੜ ਰਹੇ ਨੇ। ਉਸ ਤੋਂ ਬਾਅਦ ਮੈਰੀਮਾਊਂਟ ਯੂਨੀਵਰਸਿਟੀ ਜਿਹੜਾ ਲਾਸ ਐਂਜਲਸ ਵਿੱਚ ਸੀ, ਤੇ ਉੱਥੇ ਵੀ ਆਪਣੇ ਸਿੱਖ ਐਕਟਿਵਿਸਟ ਭਜਨ ਸਿੰਘ ਭਿੰਡਰ ਹੋਣਾ ਨੇ ਉਸ ਦਾ ਵਿਰੋਧ ਕੀਤਾ ਸੀ, ਜਿੱਥੇ ਸੈਮੀਨਾਰ ਇਹ ਕਰਵਾ ਰਹੇ ਸੀ। ਤਾਂ ਫਿਰ ਅਸੀਂ ਇੱਥੇ ਇਸ ਚੀਜ਼ ਦਾ ਫੈਸਲਾ ਕਰ ਲਿਆ ਇੱਕਦਮ ਵੀ ਅਸੀਂ ਇਸ ਗੱਲ ਦਾ ਵਿਰੋਧ ਕਰਾਂਗੇ ਵੀ ਉਹੀ ਲੜੀ ਹੈ RSS ਵੱਲੋਂ ਹੀ ਹੈਗੀ ਹੈ। ਤਾਂ ਇਹ ਫਿਰ ਮਿਲਪੀਟਸ ਕੈਲੀਫੋਰਨੀਆ ਦੇ ਵਿੱਚ ਸੈਨ ਫਰਾਂਸਿਸਕੋ ਏਰੀਆ ਦੇ ਵਿੱਚ ਪੈਂਦਾ, ਉੱਥੇ IIC ਇੰਡੀਅਨ ਕੋਈ ਕਲਚਰਲ ਸੈਂਟਰ ਹੈਗਾ ਜੀ, ਉੱਥੇ ਇਹਨਾਂ ਨੇ ਸਮਾਗਮ ਕਰਵਾਉਣਾ ਸੀ ਕੱਲ। ਤਾਂ ਫਿਰ ਉੱਥੇ ਅਸੀਂ ਇਸ ਦਾ ਮੁਜ਼ਾਹਰਾ ਕਰਨ ਦਾ ਪ੍ਰਬੰਧ ਕਰ ਲਿਆ ਜੀ। ਇਹਦੇ ਵਿੱਚ ਕਿਹੜੀਆਂ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ ਹੈ, ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ ਹੈ? ਤੇ ਜਦੋਂ ਅਸੀਂ ਅੰਦਰ ਜਾਣ ਵਾਲਿਆਂ ਦੇ ਵਿੱਚ ਗੱਲ ਕਰਦੇ ਹਾਂ, ਜਿਨ੍ਹਾਂ ਨੇ ਜਿਹੜਾ ਉਹ ਸੈਮੀਨਾਰ ਸੀ ਉਹਦੇ ਵਿੱਚ ਸ਼ਮੂਲੀਅਤ ਕੀਤੀ ਹੈ, ਕੀ ਉਹ ਸਾਰੇ ਇੰਡੀਅਨ ਕੌਂਸੂਲੇਟ ਦੇ ਹੀ ਵੱਲੋਂ ਸਪਾਂਸਰ ਕੀਤਾ ਗਿਆ ਸੀਗਾ ਇਹ ਜਿਹੜਾ ਸੈਮੀਨਾਰ ਸੀ, ਜਾਂ ਹੋਰ ਵੀ ਇਹਦੇ 'ਚ ਉੱਥੋਂ ਦੀਆਂ ਜਿਹੜੀਆਂ ਲੋਕਲ ਸਿੱਖ ਸੰਗਤਾਂ ਹੈਗੀਆਂ ਨੇ ਉਹਨਾਂ ਨੇ ਸ਼ਮੂਲੀਅਤ ਕੀਤੀ ਹੈ? ਨਹੀਂ, ਲੋਕਲ ਸਿੱਖ ਸੰਗਤਾਂ ਨੇ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਇਹਦੇ ਵਿੱਚ ਸ਼ਮੂਲੀਅਤ ਨਹੀਂ ਕੀਤੀ। ਇਸ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਵੀ ਕਾਂਗਰਸ ਵਾਲੇ ਹੋ ਸਕਦੇ ਨੇ, ਇਹਦੇ ਵਿੱਚ ਤੁਸੀਂ ਸਮਝਦੇ ਹੋ ਵੀ ਅਕਾਲੀ ਦਲ ਬਾਦਲ ਵਾਲੇ ਕੁਝ ਹੋ ਸਕਦੇ ਨੇ, ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਤਾਂ ਸਗੋਂ ਇਸ ਗੱਲ ਦਾ ਵਿਰੋਧ ਕੀਤਾ ਬਹੁਤ ਜ਼ਿਆਦਾ। ਮਤਲਬ ਗਦਰੀ ਬਾਬਿਆਂ ਦੇ ਇਤਿਹਾਸਕ
ਮਾਰਟਨ, ਗੁਰਦੁਆਰਾ ਸਾਹਿਬ ਫਰੀਮਾਂਟ, ਗੁਰਦੁਆਰਾ ਸਿੰਘ ਸਭਾ ਮਿਲਪੀਟਰਸ, ਗੁਰਦੁਆਰਾ ਸਾਹਿਬ ਸੈਨ ਹੋਜ਼ੇ। ਸੋ ਇਹਨਾਂ ਸਾਰਿਆਂ ਗੁਰਦੁਆਰਿਆਂ ਨੇ, ਫਿਰ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਿੱਖ ਯੂਥ ਆਫ ਅਮਰੀਕਾ, ਖਾਲਿਸਤਾਨ ਦੇ ਸ਼ਹੀਦ ਪਰਿਵਾਰ, ਖਾਲਿਸਤਾਨ ਐਕਟੀਵਿਸਟ, ਖਾਲਿਸਤਾਨ ਲਿਬਰੇਸ਼ਨ, ਇਹਨਾਂ ਸਾਰੀਆਂ ਜਥੇਬੰਦੀਆਂ ਨੇ, ਸਿੱਖ ਇਨਫੋਰਮੇਸ਼ਨ ਸੈਂਟਰ, ਇਹਨਾਂ ਸਾਰੀਆਂ ਜਥੇਬੰਦੀਆਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਮਿਲ ਕੇ ਇਸ ਚੀਜ਼ ਦਾ ਫਿਰ ਵਿਰੋਧ ਕੀਤਾ ਤੇ ਫਿਰ ਇਹ ਜਿਹੜਾ ਸੀ ਮੁਜ਼ਾਹਰੇ ਦਾ ਇਹ ਮਤਲਬ ਵਧੀਆ ਪ੍ਰਬੰਧ ਹੋ ਗਿਆ। ਅੰਦਰ ਬਹੁਤੇ ਮਤਲਬ ਵੀ RSS ਦੇ ਸਪੋਰਟਰ ਤੇ ARSS ਵਾਲੇ ਸਨ। ਜੀ ਬਲਵਿੰਦਰਪਾਲ ਸਿੰਘ ਜੀ, ਜਦੋਂ ਅਸੀਂ ਪ੍ਰੋਟੈਸਟ ਦੀ ਗੱਲ ਕਰਦੇ ਹਾਂ, ਖਾਸ ਤੌਰ ਤੇ ਅਮਰੀਕਾ ਦੇ ਵਿੱਚ ਬੈਠ ਕੇ ਅਸੀਂ ਇਹ ਸਾਰੇ ਘਟਨਾਕ੍ਰਮ ਨੂੰ ਦੇਖਦੇ ਹਾਂ ਤਾਂ ਇੱਥੋਂ ਇੱਕ ਯੂਥ ਦੀ, ਜਿਹੜਾ ਸਿੱਖ ਯੂਥ ਹੈਗਾ, ਨੌਜਵਾਨ ਪੀੜ੍ਹੀ ਹੈ, ਉਹਦੀ ਉੱਭਰਵੀਂ ਆਵਾਜ਼ ਦੇਖਣ ਨੂੰ ਮਿਲਦੀ ਹੈ। ਤਾਂ ਇਸ ਪ੍ਰੋਟੈਸਟ ਦੇ ਹਵਾਲੇ ਨਾਲ ਜਾਂ ਓਵਰਆਲ ਜਦੋਂ ਅਸੀਂ ਇਹ ਸਾਰੀ ਲੜੀ ਨੂੰ ਦੇਖ ਰਹੇ ਹਾਂ ਤਾਂ ਇਹਦੇ ਵਿੱਚ ਸਿੱਖ ਯੂਥ ਦੀ, ਨੌਜਵਾਨਾਂ ਦੀ ਜਿਹੜੀ ਸ਼ਮੂਲੀਅਤ ਹੈ, ਉਸ ਬਾਰੇ ਕੀ ਕਹਿਣਾ ਚਾਹੋਗੇ? ਉਹਦੇ ਵਿੱਚ ਯੂਨੀਵਰਸਿਟੀਆਂ, ਕਾਲਜਾਂ, ਸਕੂਲਾਂ ਵਿੱਚ ਪੜ੍ਹਦੇ ਨੌਜਵਾਨ ਮੁੰਡੇ ਕੁੜੀਆਂ ਮਤਲਬ ਸ਼ਾਮਲ ਹੋਏ, ਮਤਲਬ ਜਿਹੜੇ ਆਪਣੇ ਸਿੱਖ ਧਰਮ ਨੂੰ ਪਿਆਰ ਕਰਦੇ ਆ ਔਰ ਦੂਰਨ ਦੇਸ਼ ਵੀ ਨੇ, ਉਹ ਸਾਰੇ ਸ਼ਾਮਲ ਹੋਏ ਤੇ ਉਹਨਾਂ ਦੀ ਸ਼ਮੂਲੀਅਤ ਦੇ ਨਾਲ ਹੀ ਇਹ ਮੁਜ਼ਾਹਰਾ ਕਾਮਯਾਬ ਹੋਇਆ। ਔਰ ਮਤਲਬ ਸਾਰੇ ਇਸ ਗੱਲ ਤੋਂ ਚੰਗੀ ਤਰ੍ਹਾਂ ਮਤਲਬ ਜਾਣੂ ਨੇ ਕਿ RSS ਤੇ ਭਾਰਤ ਸਰਕਾਰ ਮਿਲ ਕੇ ਕਿਵੇਂ ਸਿੱਖ ਧਰਮ ਦੇ ਵਿੱਚ ਦਖਲਅੰਦਾਜ਼ੀ, ਨੰਗੀ ਚਿੱਟੀ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕਰ ਰਹੇ ਆ ਔਰ ਉਹ ਚਾਹੁੰਦੇ ਆ ਵੀ ਇਸ ਨੂੰ ਮਤਲਬ ਲੋਕਤੰਤਰੀ ਢੰਗ ਤਰੀਕਿਆਂ ਦੇ ਨਾਲ ਹੀ ਰੋਕਿਆ ਜਾਏਗਾ। ਜੀ ਬਿਲਕੁਲ, ਜਦੋਂ ਤੁਸੀਂ ਬਲਵਿੰਦਰਪਾਲ ਸਿੰਘ ਜੀ RSS ਦੀ ਤੇ ਇੰਡੀਅਨ ਗਵਰਨਮੈਂਟ ਦੀ ਦਖਲਅੰਦਾਜ਼ੀ ਦੀ ਗੱਲ ਕਰ ਰਹੇ ਹੋ ਤਾਂ ਖਾਸ ਤੌਰ ਤੇ ਅਮਰੀਕਾ ਦੇ ਵਿੱਚ ਬੈਠਿਆਂ ਕਿਹੜੇ ਹੱਥਕੰਡੇ ਅਪਣਾਏ ਜਾ ਰਹੇ ਆ ਜਾਂ ਕਿਹੜੇ ਤਰੀਕਿਆਂ ਨਾਲ ਇਹ ਜਿਹੜੀ ਦਖਲਅੰਦਾਜ਼ੀ ਹੈ ਉਹ ਅੱਗੇ ਤੋਰੀ ਜਾ ਰਹੀ ਹੈ? ਜਿਹੜੀ RSS ਨੇ ਰਾਸ਼ਟਰੀ ਸਿੱਖ ਸੰਗਤ ਉੱਥੇ ਭਾਰਤ ਦੇ ਵਿੱਚ ਬਣਾਈ ਹੈ ਔਰ ਉਹਦੇ ਵਿੱਚ ਕੁਝ ਇਹਨਾਂ ਨੇ ਹਿੰਦੂਆਂ ਨੂੰ, ਜਿਹੜੇ RSS ਦੇ ਪੱਕੇ ਸਪੋਰਟਰ ਨੇ, ਉਹਨਾਂ ਦੇ ਮੈਂਬਰ ਨੇ, ਉਹਨਾਂ ਨੂੰ ਇਹਨਾਂ ਨੇ ਸਿੱਖੀ ਸਰੂਪ ਦੇ ਵਿੱਚ ਸਜਾਇਆ। ਸਿੱਖੀ ਰੂਪ ਦੇ ਵਿੱਚ ਸਜਾ ਕੇ, ਕਿਉਂਕਿ ਜਿਹੜੀ ਮੋਦੀ ਸਰਕਾਰ ਹੈ ਇਹ RSS ਦਾ ਹੀ ਬਦਲਵਾਂ ਰੂਪ ਹੈ। ਮੋਦੀ ਆਪ RSS ਦਾ ਮੈਂਬਰ ਰਿਹਾ ਔਰ RSS ਵਾਸਤੇ ਇਹ ਪ੍ਰਚਾਰ ਕਰਦਾ ਰਿਹਾ। ਸੋ ਇਹਨਾਂ ਦਾ ਕਿ ਲੰਮਾ ਚੌੜਾ ਚਾਲ ਹੈ ਮਤਲਬ RSS ਦਾ। RSS ਬੜੇ ਚਿਰ ਤੋਂ ਮਤਲਬ ਇੱਥੇ ਇਹਦੀ ਹੋਂਦ ਹੈਗੀ ਆ ਤੇ ਅੱਜ ਤਾਂ ਮੈਂ ਸਗੋਂ ਫੋਟੋ ਦੇਖੀ ਮੀਡੀਆ ਦੇ ਉੱਤੇ ਕਿ ਜਵਾਹਰ ਲਾਲ ਨਹਿਰੂ ਵੀ RSS ਦੀਆਂ ਸ਼ਾਖਾਵਾਂ ਦੇ ਵਿੱਚ ਹਿੱਸਾ ਲੈਂਦਾ ਰਿਹਾ। ਤੇ ਜਿਹੜੀ ਮੋਦੀ ਹੋਰਾਂ ਦੀ ਸਾਰੇ ਹਿੰਦੁਸਤਾਨ ਨੂੰ, ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨਣ ਦੀ ਜਿਹੜੀ ਨੀਤੀ ਹੈ ਇਹਨਾਂ ਦੀ ਕਿ ਸਾਰੇ ਹਿੰਦੂ ਹੋ ਜਾਣ, ਸਾਰੇ ਹਿੰਦੂ ਹੀ ਲੱਭਣ ਤੇ ਸਾਰੇ ਹਿੰਦੂ ਹੀ ਦਿਸਣ ਤੇ ਘੱਟ ਗਿਣਤੀਆਂ ਦਾ ਘਾਣ ਕਰ ਦਿੱਤਾ ਜਾਵੇ, ਤੇ ਇਹਨਾਂ ਦਾ ਜਿਹੜਾ ਬਹੁਤਾ ਵੱਡਾ ਮਸਲਾ ਹੈ, ਜਿਵੇਂ ਇਹ ਸੋਚਣ ਦਾ ਢੰਗ ਹੈ ਇਹਨਾਂ ਦਾ, ਇਹ ਨਾਜ਼ੀ ਹਿਟਲਰ ਦੇ ਨਾਲ ਮਿਲ ਜਾਂਦਾ ਕਿ ਜਾਂ ਤਾਂ ਇਹਨਾਂ ਨੂੰ ਖਤਮ ਕਰ ਦਿਓ ਤੇ ਜਾਂ ਇਹਨਾਂ ਨੂੰ ਆਪਣੇ ਆਪ ਵਿੱਚ ਮਿਲਾ ਕੇ ਇਹਨਾਂ ਨੂੰ ਹਿੰਦੂ ਡਿਕਲੇਅਰ ਕਰ ਦਿਓ। ਸਿੱਖ ਧਰਮ ਨੂੰ ਖਾਣ ਦਾ, ਸਿੱਖ ਧਰਮ ਨੂੰ ਮਿਟਾਉਣ ਦਾ, ਸਿੱਖ ਧਰਮ ਨੂੰ ਨਿਗਲ ਲੈਣ ਦਾ, ਜਿਵੇਂ ਇੱਕ ਸਰਾਲ ਪੂਰੇ ਬੰਦੇ ਨੂੰ ਨਿਗਲ ਜਾਂਦੀ ਹੈ, ਉਵੇਂ ਹੀ RSS ਦੀਆਂ ਜਿਹੜੀਆਂ ਚਾਲਾਂ ਨੇ ਉਹ ਇਸ ਰੂਪ ਦੇ ਵਿੱਚ ਨੇ ਕਿ ਸਿੱਖੀ ਦਾ ਹਿੰਦੂ ਰੂਪ ਕਰਤਾ ਜਾਵੇ। ਇੱਕ ਹੁੰਦਾ ਸਰੀਰਕ ਨਸਲ ਘਾਤ, ਇੱਕ ਹੁੰਦਾ ਮਾਨਸਿਕ ਨਸਲ ਘਾਤ। ਇਸ ਨੂੰ ਮੈਂ ਮਾਨਸਿਕ ਨਸਲ ਘਾਤ ਦੀ ਨੀਤੀ ਸਮਝਦਾ ਕਿ RSS ਇਸ ਵੇਲੇ ਨੰਗੇ ਚਿੱਟੇ ਰੂਪ ਦੇ ਵਿੱਚ ਭਾਰਤ ਸਰਕਾਰ ਤੋਂ ਸਹਾਇਤਾ ਲੈ ਰਹੀ ਹੈ, ਕਿਉਂਕਿ RSS ਦਾ ਬੰਦਾ ਹੀ ਪ੍ਰਧਾਨ ਮੰਤਰੀ ਹੈ। ਸੋ ਇਸ ਕਰਕੇ ਇਸ ਵੇਲੇ ਭਾਰਤ ਸਰਕਾਰ RSS ਨਾਲ ਮਿਲ ਕੇ ਤੇ RSS ਭਾਰਤ ਸਰਕਾਰ ਨਾਲ ਮਿਲ ਕੇ ਸਿੱਖ ਧਰਮ ਨੂੰ ਖਾਣ ਦੀਆਂ, ਸਿੱਖ ਧਰਮ ਦੇ ਵਿੱਚ ਦਖਲ ਦੇਣ ਦੀਆਂ ਪੂਰੀਆਂ ਨੀਤੀਆਂ ਦੇ ਉੱਤੇ ਆਮਦਾ ਨੇ ਔਰ ਉਹ ਇਸ ਕੋਸ਼ਿਸ਼ ਦੇ ਵਿੱਚ ਹੀ ਇਹ ਜਿਹੜਾ ਸੈਮੀਨਾਰ ਇਹ ਮਤਲਬ ਕਰਵਾਏ ਜਾ ਰਹੇ ਆ। ਅਦਰਵਾਈਜ਼ RSS ਦਾ, BJP ਦਾ ਜਾਂ ਮਤਲਬ ਟੋਟਲ ਹਿੰਦੂ ਮਾਈਥੋਲੋਜੀ ਦਾ ਸਿੱਖ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ, ਕੋਈ ਸਬੰਧ ਨਹੀਂ। ਜੀ ਬਲਵਿੰਦਰਪਾਲ ਸਿੰਘ ਜੀ, ਇੱਕ ਹੋਰ ਸਵਾਲ ਵੀ ਉੱਠਦਾ ਜਦੋਂ ਅਸੀਂ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੀ ਗੱਲ ਕਰਦੇ ਹਾਂ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਆਮ ਤੌਰ ਤੇ ਕਈ ਵਾਰ ਜਿਹੜੀਆਂ ਸਿੱਖ ਸੰਗਤਾਂ ਹੈਗੀਆਂ ਨੇ ਉਹਨਾਂ ਵੱਲੋਂ ਵੀ ਇਹ ਸਵਾਲ ਕੀਤਾ ਜਾਂਦਾ ਵੀ ਕੋਈ ਵੀ ਬੰਦਾ ਜਾਂ ਕੋਈ ਵੀ ਜਥੇਬੰਦੀ ਜੇ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਉਣਾ ਚਾਹੁੰਦੀ ਹੈ ਤਾਂ ਉਹਦੇ ਤੇ ਸਾਨੂੰ ਆਪੱਤੀ ਜਾਂ ਉਹਦੇ ਤੇ ਕੁਐਸਚਨ ਮਾਰਕ ਅਸੀਂ ਕਿਉਂ ਲਾਉਂਦੇ ਹਾਂ? ਇਹਦਾ ਜਿਹੜਾ ਜਵਾਬ ਹੈ ਉਹ ਤੁਸੀਂ ਕੀ ਸਮਝਦੇ ਹੋ ਇਸ ਸਵਾਲ ਦਾ ਵੀ ਅਸੀਂ ਕਿਉਂ, ਜੇ ਉਹ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਆ ਤਾਂ ਅਸੀਂ ਉਹਦਾ ਵਿਰੋਧ ਕਿਉਂ ਕਰ ਰਹੇ ਹਾਂ? ਦੇਖੋ, ਜੇ ਤੁਸੀਂ ਪੁਰਾਤਨ ਹਿਸਟਰੀ ਦੇ ਵਿੱਚ ਵੀ ਜਾਓ, ਜਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਉਹ ਥੋੜੇ ਥੋੜੇ ਵੱਡੇ ਹੁੰਦੇ ਨੇ ਤਾਂ ਬਚਪਨ
ਬਚਪਨ ਦੇ ਵਿੱਚ ਜਦੋਂ ਪਰਿਵਾਰਕ ਰੀਤੀ ਅਨੁਸਾਰ ਜਾਂ ਜਿਸ ਧਰਮ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਉਹ ਜਨੇਊ ਪਾਉਣ ਦੀ ਗੁਰੂ ਸਾਹਿਬ ਨੂੰ ਕੋਸ਼ਿਸ਼ ਕਰਦੇ ਨੇ, ਤਾਂ ਗੁਰੂ ਪਰਿਵਾਰ ਕਰਦਾ, ਪੰਡਤ ਆਉਂਦਾ ਜਾਂ ਬ੍ਰਾਹਮਣ ਆਉਂਦਾ, ਤਾਂ ਗੁਰੂ ਸਾਹਿਬ ਉਹ ਜਨੇਊ ਪਾਉਣ ਤੋਂ ਇਨਕਾਰ ਕਰ ਦਿੰਦੇ ਨੇ। ਉੱਥੇ ਉਹਨਾਂ ਨੇ ਨਿਖੇੜਾ ਕਰ ਦਿੱਤਾ ਕਿ ਇਹ ਇੱਕ ਉਹਨਾਂ ਦਾ ਨਵਾਂ ਜਨਮ ਹੈ, ਨਵਾਂ ਪ੍ਰਕਾਸ਼ ਹੈ, ਤਾਂ ਉਹ ਇੱਕ ਵੱਖਰੇ ਧਰਮ ਦੀ ਨੀਂਹ ਰੱਖ ਰਹੇ ਨੇ ਤੇ ਹਿੰਦੂਆਂ ਦੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ। ਮਨੁੱਖਤਾ ਸਾਂਝੀ ਹੈ, ਪਰ ਧਰਮ ਦੇ ਜਿਹੜੇ ਨਿਯਮ ਨੇ, ਧਰਮ ਦੀ ਜਿਹੜੀ ਆਭਾ ਆ, ਜਿਹੜੀ ਧਰਮ ਦਾ ਦੈਵੀ ਪ੍ਰਕਾਸ਼ ਹੈ, ਉਹ ਬਿਲਕੁਲ ਵੱਖਰਾ ਹੈਗਾ। ਸੋ ਲਿਹਾਜ਼ਾ ਗੁਰਬਾਣੀ 'ਚ ਇੱਕ ਜਗ੍ਹਾ ਹੁੰਦਾ ਅਗਦ ਪੜਾ ਸ਼ੈਤਾਨ ਮੇ ਲਾ ਲਓ, ਕਿ ਜਦੋਂ ਕੋਈ ਦੂਸਰੇ ਧਰਮ ਵਾਲਾ ਜ਼ਿਆਦਾ ਤੁਹਾਡੇ ਨੇੜੇ ਆ ਕੇ ਤੁਹਾਡੀ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਇੱਕ ਸਾਜ਼ਿਸ਼ੀ ਰੂਪ ਬਣ ਜਾਂਦਾ। 1984 ਦੇ ਵਿੱਚ ਸਾਡਾ ਨਸਲਘਾਤ ਕੀਤਾ ਗਿਆ, ਉਸ ਦੇ ਵਿੱਚ RSS ਵੀ ਸ਼ਾਮਲ ਸੀ, ਉਸ ਦੇ ਵਿੱਚ BJP ਵੀ ਸ਼ਾਮਲ ਸੀ, ਕਾਂਗਰਸ ਦੀ ਤਾਂ ਸਰਕਾਰ ਹੀ ਸੀ ਤੇ ਕਾਂਗਰਸੀ ਵੀ ਸ਼ਾਮਲ ਸਨ। 1947 ਵੇਲੇ ਜਿਹੜਾ ਸਿੱਖ ਕੌਮ ਦੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਪੰਜਾਬ ਨੂੰ ਵੱਖਰਾ ਇਲਾਕਾ ਐਲਾਨ ਕੇ ਉੱਥੇ ਸਿੱਖਾਂ ਨੂੰ ਆਜ਼ਾਦੀ ਮਿਲੇਗੀ, ਉਹ ਪੂਰਾ ਨਹੀਂ ਕੀਤਾ ਗਿਆ ਜੀ। ਫਿਰ ਸੰਵਿਧਾਨ ਬਣਾਇਆ ਗਿਆ ਤੇ ਧਾਰਾ 25(2)B ਦੇ ਅਧੀਨ ਸਿੱਖ ਦਾ ਮਾਨਸਿਕ ਰੂਪ ਦੇ ਵਿੱਚ ਨਸਲਘਾਤ ਕਰ ਹੀ ਦਿੱਤਾ ਗਿਆ ਸੀ। ਉਸ ਦੇ ਵਿੱਚ ਇਹ ਸਪਸ਼ਟ ਲਿਖਿਆ ਹੋਇਆ ਕਿ ਹਿੰਦੂ, ਜਿਸ ਦੇ ਵਿੱਚ ਸਿੱਖ, ਜੈਨੀ, ਬੋਧੀ ਸ਼ਾਮਲ ਨੇ, ਸਿੱਖ ਧਰਮ ਦੀ ਬੁਨਿਆਦੀ ਤੌਰ ਦੇ ਉੱਤੇ ਵੱਖਰੀ ਹੋਂਦ ਨੂੰ ਸਵੀਕਾਰ ਹੀ ਨਹੀਂ ਕੀਤਾ ਗਿਆ। ਹੁਣ ਜੇ ਮੈਂ ਮੰਨ ਲਓ ਐਸੇ ਮੈਂ ਅਮਰੀਕਾ ਦੇ ਵਿੱਚ ਹਾਂ, ਜੇ ਮੈਂ ਭਾਰਤ ਵਿੱਚ ਜਾਵਾਂ ਤੇ ਮੈਂ ਉੱਥੋਂ ਦੇ ਸਿਸਟਮ ਨੂੰ ਜਾਂ ਉੱਥੋਂ ਦੀਆਂ ਅਦਾਲਤਾਂ ਨੂੰ ਕਹਾਂ ਕਿ ਮੈਂ ਇੱਕ ਸਿੱਖ ਹਾਂ, ਤਾਂ ਉੱਥੋਂ ਦਾ ਜਿਹੜਾ ਸੰਵਿਧਾਨ ਹੈ, ਉੱਥੋਂ ਦਾ ਕਾਨੂੰਨ ਹੈ, ਉਹ ਮੈਨੂੰ ਸਿੱਖ ਦੇ ਤੌਰ ਤੇ ਸਵੀਕਾਰ ਨਹੀਂ ਕਰਦਾ, ਉਹ ਮੈਨੂੰ ਐਜ਼ ਏ ਹਿੰਦੂ ਦੇ ਤੌਰ ਦੇ ਉੱਤੇ ਸਵੀਕਾਰ ਕਰਦਾ। ਸੋ ਮੇਰਾ ਆਲਰੇਡੀ ਉਹ ਨਸਲਘਾਤ ਹੋ ਗਿਆ। ਤੇ ਜੇ ਉਹੀ ਲੋਕ ਜਿਨ੍ਹਾਂ ਨੇ ਕਾਨੂੰਨ ਬਣਾਇਆ, ਜਿਹੜੇ ਉਸੇ ਕਾਨੂੰਨ ਨੂੰ ਲਾਗੂ ਕਰ ਰਹੇ ਨੇ, ਜਿਨ੍ਹਾਂ ਦੀ ਸਰਕਾਰ ਹੈ, ਜੇ ਉਹ ਅੱਗੇ ਹੋ ਕੇ, ਉਹਨਾਂ ਦੀਆਂ ਹਿੰਦੂ ਜਥੇਬੰਦੀਆਂ ਅੱਗੇ ਹੋ ਕੇ ਗੁਰੂ ਸਾਹਿਬ ਦਾ ਪ੍ਰਕਾਸ਼ ਉਤਸਵ ਮਨਾਉਣਾ ਚਾਹੁੰਦੀਆਂ ਨੇ, ਤੇ ਨੈਚੁਰਲੀ ਹੈ ਕਿ ਮੇਰੇ ਮਨ ਦੇ ਵਿੱਚ ਇੱਕ ਸ਼ੱਕ ਦੀ ਦੀਵਾਰ ਪੈਦਾ ਹੋਏਗੀ ਕਿ ਭਾਰਤ ਸਰਕਾਰ ਨੂੰ ਤੇ RSS ਨੂੰ, ਜਿਨ੍ਹਾਂ ਦੀਆਂ ਸ਼ੈਤਾਨੀ ਨੀਤੀਆਂ ਬਾਰੇ ਕਿਸੇ ਨੂੰ ਕੋਈ ਸ਼ੱਕ ਨਹੀਂ ਹੈਗਾ, ਤਾਂ ਉਹਨਾਂ ਦੁਆਰਾ ਗੁਰੂ ਸਾਹਿਬ ਦਾ ਜਨਮ ਦਿਨ ਮਨਾਇਆ ਜਾਣਾ ਹੈ। ਉਹ ਸ਼ੱਕ ਦੇ ਘੇਰੇ ਦੇ ਵਿੱਚ ਆਉਂਦਾ ਕਿ ਆਖਰ ਇਹ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਪੁੱਛੇ ਬਿਨਾਂ, ਸਥਾਨਕ ਸੰਗਤਾਂ ਨਾਲ ਸੰਪਰਕ ਕੀਤੇ ਬਿਨਾਂ, ਇਹਨਾਂ ਨਾਲ ਉਹਨਾਂ ਦਾ ਕੋਈ ਸਬੰਧ ਨਹੀਂ। ਇੱਕ ਪਾਸੇ ਇਹ ਇੰਗਲੈਂਡ ਤੋਂ ਗਏ ਜੱਗੀ ਜਿਹੜਾ ਸਿੰਘ ਉੱਥੇ ਇਹਨਾਂ ਨੇ ਗ੍ਰਿਫਤਾਰ ਕੀਤਾ ਹੋਇਆ, ਇੱਕ ਪਾਸੇ ਉਹਨੂੰ ਨਿਰਦੋਸ਼ ਸਿੱਖ ਨੂੰ ਅੰਦਰ ਦੇ ਕੇ ਉਹਦੇ ਤੇ ਤਸ਼ੱਦਦ ਹੋ ਰਿਹਾ, ਦੂਜੇ ਪਾਸੇ ਇਹ ਸਾਡੇ ਧਰਮ ਦੇ ਵਿੱਚ ਸਿੱਧਾ ਨੰਗਾ ਚਿੱਟਾ ਦਖਲ ਦੇ ਕੇ ਤਾਂ ਸਾਡੇ ਉਹ ਹਮਦਰਦ ਦੀ ਕੋਸ਼ਿਸ਼ ਕਰਦੇ ਨੇ। ਅਸਲ ਦੇ ਵਿੱਚ ਇਹ ਕਈ ਸਾਰੇ ਕਾਰਨ ਨੇ ਜਿਹੜੇ ਇਹ ਸ਼ੱਕ ਪੈਦਾ ਕਰਦੇ ਨੇ ਕਿ ਇਹ ਜਿਹੜਾ RSS ਦਾ ਤੇ ਭਾਰਤ ਸਰਕਾਰ ਦਾ ਛੜਯੰਤਰ ਹੈ, ਇਹ ਸਿੱਖੀ ਨੂੰ ਗਾਇਬ ਕਰਨ ਲਈ, ਸਿੱਖੀ ਦਾ ਨਸਲਘਾਤ ਕਰਨ ਲਈ, ਸਿੱਖੀ ਨੂੰ ਨਿਗਲ ਜਾਣ ਲਈ, ਇਸ ਦਾ ਹਿੰਦੂ ਰੂਪ ਬਣਾਉਣ ਦੇ ਲਈ ਇਹ ਬਹੁਤ ਵੱਡੀ ਚਾਲ ਹੈ ਜੀ। ਜਿਵੇਂ ਤੁਸੀਂ ਗੱਲ ਕੀਤੀ ਹੈ ਬਲਵਿੰਦਰਪਾਲ ਸਿੰਘ ਜੀ ਕਿ ਇਸ ਦੇ ਪਿੱਛੇ ਇੱਕ ਸਾਜ਼ਿਸ਼ ਹੈਗੀ ਹੈ ਤੇ ਜਿਹੜੀ ਸਿੱਖੀ ਹੈ ਉਹਨੂੰ ਸਿੱਖੀ ਦਾ ਹਿੰਦੂਕਰਨ ਕਰਨ ਦੀ ਇਹ ਇੱਕ ਸਾਜ਼ਿਸ਼ ਹੈ। ਇਹਦੀਆਂ ਤੁਸੀਂ ਸਾਨੂੰ ਇਹਨਾਂ ਸਮਾਗਮਾਂ ਦੇ ਵਿੱਚੋਂ ਜਾਂ ਜਿਹੜੀ ਇੱਕ ਨੀਤੀ ਦੇ ਤਹਿਤ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਉਣ ਦੀ ਇਹ ਕਵਾਇਦ ਸ਼ੁਰੂ ਕੀਤੀ ਗਈ ਹੈ, ਇਹਦੇ ਵਿੱਚੋਂ ਕੁਝ ਐਗਜ਼ਾਮਪਲ ਸਾਨੂੰ ਦੇਖਣ ਨੂੰ ਮਿਲਦੀਆਂ ਨੇ ਤਾਂ ਕਿ ਜਿਹੜੀਆਂ ਸਿੱਖ ਸੰਗਤਾਂ ਹੈਗੀਆਂ ਨੇ, ਜਿਹੜੇ ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਐਗਜ਼ੈਕਟਲੀ ਇਹ ਗੱਲ ਸਮਝ ਆ ਸਕੇ ਕਿ ਇਹਦੇ ਪਿੱਛੇ ਕਾਰਨ ਕੀ ਹੈ ਜਾਂ ਜਿਸ ਸਾਜ਼ਿਸ਼ ਤਹਿਤ RSS ਵੱਲੋਂ ਇਹ ਨੀਤੀ ਅਪਣਾਈ ਗਈ ਹੈ ਉਹ ਐਗਜ਼ੈਕਟਲੀ ਹੈ ਕੀ। ਇਹ ਸਾਰੀ ਗੱਲ ਇਤਿਹਾਸ ਦੇ ਵਿੱਚ ਵੀ ਪਈ ਹੋਈ ਹੈ ਤੇ ਹਿੰਦੁਸਤਾਨ ਦੇ 70 ਸਾਲਾ ਸੋ ਕਾਲਡ ਫਰੀडम ਦੇ ਵਿੱਚ ਵੀ ਪਈ ਹੋਈ ਹੈ। ਜਿਹੜੀਆਂ ਹਿੰਦੂਵਾਦੀ ਤਾਕਤਾਂ ਨੇ, ਜਿੰਨੀਆਂ ਵੀ ਇਹਨਾਂ ਵਿੱਚ ਸ਼ਿਵ ਸੈਨਾ, ਬਜਰੰਗ ਦਲ ਹੋ ਗਈ, RSS ਆਪ ਹੋ ਗਈ, ਇਹ ਸਦਾ ਹੀ ਇਹਨਾਂ ਦੇ ਨੇਤਾ, ਇਹਨਾਂ ਦੇ ਲੀਡਰ, RSS ਦਾ ਮੁਖੀ ਭਾਗਵਤ ਤੇ ਇਸ ਤੋਂ ਪਹਿਲਾਂ ਦੇ ਜਿੰਨੇ ਵੀ ਗੋਲਵਲਕਰ ਤੋਂ ਲੈ ਕੇ ਜਿੰਨੇ ਵੀ ਇਹਨਾਂ ਦੇ ਮੁਖੀ ਹੋਏ ਨੇ, ਤੇ ਜਾਂ ਉਹਨਾਂ ਦੇ ਜਿਹੜੇ ਕਹਿ ਲਓ ਜਿਹੜੇ ਪ੍ਰਧਾਨ ਹੋ ਗਏ, ਉਪ ਪ੍ਰਧਾਨ ਹੋ ਗਏ, ਸਕੱਤਰ ਹੋ ਗਏ, ਉਹਨਾਂ ਦੇ ਗਾਂ ਮਤਲਬ ਲੋਕਲ ਪ੍ਰਧਾਨ ਹੋ ਗਏ, ਸਕੱਤਰ ਹੋ ਗਏ, ਉਹਨਾਂ ਦੇ ਸਦਾ ਹੀ ਇਹ ਬਿਆਨ ਆਉਂਦੇ ਰਹੇ ਨੇ ਅਖਬਾਰਾਂ ਦੇ ਵਿੱਚ, ਮੈਗਜ਼ੀਨਾਂ ਦੇ ਵਿੱਚ, ਟੈਲੀਵਿਜ਼ਨਾਂ ਦੇ ਵਿੱਚ, ਰੇਡੀਓ ਦੇ ਉੱਤੇ ਕਿ ਸਿੱਖ ਧਰਮ ਦੀ, ਖਾਲਸਾ ਪੰਥ ਜਿਹੜੀ ਸਾਜਨਾ ਸੀ ਉਹ ਹਿੰਦੂ ਧਰਮ ਦੀ ਰੱਖਿਆ ਵਾਸਤੇ ਕੀਤੀ ਗਈ ਸੀ। ਸੋ ਹਿੰਦੂ ਧਰਮ ਦੀ ਬੁਨਿਆਦੀ ਰੱਖਿਆ ਕਰਨ ਵਾਸਤੇ ਖਾਲਸਾ ਪੰਥ ਸਾਜਿਆ ਗਿਆ ਸੀ ਜੀ। ਤੇ ਇਸ ਕਰਕੇ ਗੁਰੂ ਸਾਹਿਬ ਜਿਹੜੇ ਸਨ ਉਹ ਰਾਸ਼ਟਰੀ ਹਿੱਤ ਨੂੰ ਬਚਾਉਣ ਵਾਸਤੇ ਉਹਨਾਂ ਨੇ ਖੰਡਾ ਚੁੱਕਿਆ ਸੀ, ਉਹਨਾਂ ਨੇ ਕਿਰਪਾਨ ਚੁੱਕੀ ਸੀ, ਸਿੰਘ ਸਾਜੇ ਸੀ, ਖਾਲਸਾ ਸਾਜਿਆ ਸੀ। ਤੇ ਇਸ ਕਰਕੇ ਕਿਉਂਕਿ ਹੁਣ 1947 ਤੋਂ ਹਿੰਦੂ ਜਿਹੜੇ ਨੇ ਉਹਨਾਂ ਨੂੰ
ਆਜ਼ਾਦੀ ਮਿਲ ਗਈ ਹੈ। ਸੋ ਇਸ ਕਰਕੇ ਹੁਣ ਖਾਲਸਾ ਪੰਥ ਨੂੰ ਖਾਲਸਾ ਪੰਥ ਦੀ ਮਤਲਬ ਹੈ ਵੀ ਦੇਸ਼ ਨੂੰ ਲੋੜ ਨਹੀਂ ਹੈਗੀ। ਸੋ ਇਹਨਾਂ ਨੂੰ ਆਪਣੇ ਮੁੱਢਲੇ ਸਰੂਪ ਦੇ ਵਿੱਚ ਇਹਨਾਂ ਨੂੰ ਵਾਪਸ ਹਿੰਦੂ ਧਰਮ ਦੇ ਵਿੱਚ ਆ ਜਾਣਾ ਚਾਹੀਦਾ। ਸੋ ਇਹ ਇੱਕ ਖੜਗ ਭੁਜਾ ਹੈਗੀ ਆ ਹਿੰਦੂ ਧਰਮ ਦੀ। ਉਹ ਸਿੱਖਾਂ ਨੂੰ ਬੁਨਿਆਦੀ ਤੌਰ ਦੇ ਉੱਤੇ ਆਪਣੇ ਨਾਲ ਲਾਉਣ ਦੀ, ਉਹਨੂੰ ਨਿਗਲ ਜਾਣ ਦੀ ਸ਼ੁਰੂ ਤੋਂ ਹੀ ਇਹ ਸਟੇਟਮੈਂਟਾਂ ਦੇ ਰਹੇ ਨੇ। ਉਹਨਾਂ ਨੇ ਇਹ ਗੱਲ ਕਦੇ ਲਕੋਈ ਨਹੀਂ, ਉਹ ਨੰਗੇ ਚਿੱਟੇ ਰੂਪ ਦੇ ਵਿੱਚ ਸਵੀਕਾਰ ਕਰਦੇ ਨੇ ਕਿ ਹੁਣ ਖਾਲਸਾ ਪੰਥ ਦੀ ਉਹਨਾਂ ਨੂੰ ਕੋਈ ਲੋੜ ਨਹੀਂ। ਸੋ ਖਾਲਸਾ ਪੰਥ ਕੋਈ ਵੱਖਰਾ ਧਰਮ ਨਹੀਂ ਹੈਗਾ, ਇਹ ਹਿੰਦੂਆਂ ਦਾ ਹੀ ਰੂਪ ਨੇ, ਹਿੰਦੂਆਂ ਦੀ ਹਿਫਾਜ਼ਤ ਵਾਸਤੇ ਇਹ ਪੈਦਾ ਹੋਈ ਸੀ। ਹੁਣ ਸਾਡੇ ਕੋਲ ਆਜ਼ਾਦੀ ਹੈ, ਸੋ ਹੁਣ ਸਿੱਖਾਂ ਨੂੰ ਆਪਣੇ ਮੁੱਢਲੇ ਰੂਪ 'ਚ ਚਲੇ ਜਾਣਾ ਚਾਹੀਦਾ। ਸੋ ਜਿਹੜੀ ਮੁੱਕਦੀ ਗੱਲ ਹੈ ਵੀ ਜਿਹੜਾ ਸਿੱਖੀਜ਼ਮ ਹੈਗਾ ਉਹਨੂੰ ਆਪਣਾ ਰੂਪ ਦੱਸਦਿਆਂ ਤੇ ਜਿਹੜੀ ਸਾਡਾ ਇਤਿਹਾਸ ਹੈ ਉਹਨੂੰ ਕਿਤੇ ਨਾ ਕਿਤੇ ਜਿਹੜਾ ਤੋੜ ਮਰੋੜ ਕੇ ਪੇਸ਼ ਕਰਨ ਦੀ ਜਿਹੜੀ ਲਾਈਨ ਹੈ ਉਹ RSS ਵੱਲੋਂ ਇਸ ਵਕਤ ਢੋਅ ਕੀਤੀ ਜਾ ਰਹੀ ਹੈ। ਜੀ ਬਲਵਿੰਦਰਪਾਲ ਸਿੰਘ ਜੀ, ਇਹਨੂੰ ਜੇ ਅਸੀਂ ਭਾਰਤ ਦੇ ਇਤਿਹਾਸ ਦੇ ਵਿੱਚ ਦੇਖਣਾ ਹੋਵੇ ਤਾਂ ਉੱਥੇ ਬੋਧੀ ਜਿਹੜਾ ਧਰਮ ਹੈ ਉਹਨੇ ਵੀ, ਬੁੱਧ ਧਰਮ ਦਾ ਵੀ ਉੱਥੋਂ ਹੀ ਸ਼ੁਰੂਆਤ ਹੁੰਦੀ ਹੈ, ਜੈਨ ਧਰਮ ਦੀ ਵੀ ਭਾਰਤ ਦੇ ਵਿੱਚੋਂ ਹੀ ਸ਼ੁਰੂਆਤ ਹੁੰਦੀ ਹੈ, ਉਸੇ ਧਰਤੀ ਤੋਂ ਸ਼ੁਰੂਆਤ ਹੋਈ ਸੀ। ਪਰ ਅੱਜ ਜਦੋਂ ਅਸੀਂ ਭਾਰਤ ਦੀ ਧਰਤੀ ਤੇ ਨਜ਼ਰ ਮਾਰਦੇ ਹਾਂ ਤਾਂ ਬੁੱਧ ਧਰਮ ਜਾਂ ਜੈਨ ਧਰਮ ਉੱਥੇ ਨਹੀਂ ਨਜ਼ਰ ਆਉਂਦਾ। ਤੇ ਖਾਸ ਤੌਰ ਤੇ ਜਿਹੜੇ ਹਿਸਟੋਰੀਅਨਸ ਹੈਗੇ ਆ ਉਹਨਾਂ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਜੋ ਹਾਲ ਬ੍ਰਾਹਮਣਿਜ਼ਮ ਨੇ ਜਾਂ ਹਿੰਦੂਤਵਾ ਫੋਰਸਿਸ ਨੇ ਬੁੱਧ ਧਰਮ ਦਾ ਤੇ ਜੈਨ ਧਰਮ ਦਾ ਕੀਤਾ, ਅੱਜ ਮੁਸਲਮਾਨਾਂ ਦੇ ਨਾਲ, ਦਲਿਤਾਂ ਦੇ ਨਾਲ ਤੇ ਖਾਸ ਤੌਰ ਤੇ ਸਿੱਖਾਂ ਦੇ ਨਾਲ ਉਹੀ ਵਰਤਾਰਾ ਦੁਬਾਰਾ ਵਰਤਿਆ ਜਾ ਰਿਹਾ ਹੈ। ਇਸ ਨਾਲ ਤੁਸੀਂ ਕਿੰਨੇ ਕੁ ਸਹਿਮਤ ਹੋ? ਮੈਂ ਇਸ ਦੇ ਨਾਲ 100% ਸਹਿਮਤ ਹਾਂ ਔਰ ਤੁਹਾਡੀ ਹਰ ਗੱਲ ਦੀ ਪ੍ਰੋੜਤਾ ਕਰਦਾ ਹਾਂ। ਬਿਲਕੁਲ ਇਸੇ ਹੀ ਤਰਜ਼ ਦੇ ਉੱਤੇ RSS ਤੇ ਭਾਰਤ ਸਰਕਾਰ ਦਾ ਜਿਹੜਾ ਇਹ ਸਾਂਝਾ ਪ੍ਰੋਜੈਕਟ ਹੈ ਕਿ ਘੱਟ ਗਿਣਤੀਆਂ ਨੂੰ ਤੇ ਸਿੱਖੀ ਨੂੰ ਖਤਮ ਕਰਨਾ, ਤੇ ਸਿੱਖੀ ਨੂੰ ਖਤਮ ਕਰਨ ਦੇ ਲਈ 1984 ਦੇ ਵਿੱਚ ਇਹਨਾਂ ਨੇ 1954-55 ਦੇ ਵਿੱਚ ਵੀ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ, 1984 ਦੇ ਵਿੱਚ ਵੀ ਸਾਡਾ ਇਹਨਾਂ ਨੇ ਨਸਲ-ਘਾਤ ਕੀਤਾ। ਹਿੰਦੁਸਤਾਨ ਦੇ ਸੰਵਿਧਾਨ ਦੇ ਰਾਹੀਂ ਸਾਡਾ ਮਾਨਸਿਕ ਨਸਲ-ਘਾਤ ਇਹ ਪਹਿਲਾਂ ਹੀ ਕਰ ਚੁੱਕੇ ਨੇ। ਸੋ ਹੁਣ ਲਿਹਾਜ਼ਾ ਜਿਹੜੀ ਇਹਨਾਂ ਨੇ ਪਾਲਿਸੀ ਪਿਛਲੇ 20-25 ਸਾਲ ਤੋਂ ਅਪਣਾਈ ਹੈ ਕਿ ਦੁਨੀਆ ਦੇ ਵਿੱਚ ਪ੍ਰਚਾਰ ਮਾਧਿਅਮ ਬੜੇ ਸਟਰੋਂਗ ਹੋ ਗਏ ਨੇ, ਇਸ ਕਰਕੇ ਸਰੀਰਕ ਰੂਪ ਦੇ ਵਿੱਚ ਕਿਸੇ ਨੂੰ ਮਾਰਨਾ ਬਹੁਤ ਔਖਾ ਹੋਇਆ। ਸੋ ਹੁਣ ਇਹ ਹੈ ਵੀ ਐਸਿਮੀਲੇਸ਼ਨ ਦੀ ਨੀਤੀ ਜਿਹੜੀ ਹੈ, ਇੱਕ ਦੂਜੇ ਨੂੰ ਖਾ ਜਾਣ ਦੀ, ਸਮਾ ਜਾਣ ਦੀ, ਕਿ ਖੜੇ ਖਲੋਤੇ 2 ਕਰੋੜ ਦੀ 2.5-3 ਕਰੋੜ ਦੀ ਜਿਹੜੀ ਕੌਮ ਹੈ ਇਹਨੂੰ ਹਿੰਦੂ ਡਿਕਲੇਅਰ ਕਰ ਦਿਓ ਤੇ ਸਾਰੀਆਂ ਕਿਤਾਬਾਂ ਤਬਦੀਲ ਕਰ ਦਿਓ, ਹਿਸਟਰੀ ਤਬਦੀਲ ਕਰ ਦਿਓ ਤੇ ਲਿਹਾਜ਼ਾ ਸਿੱਖ ਧਰਮ ਦਾ ਇਸ ਦੁਨੀਆ ਤੋਂ ਨਾਮ ਨਿਸ਼ਾਨ ਮਿਟ ਜਾਏਗਾ। ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਿੱਖ ਕੌਮ ਨੂੰ ਗੁਰੂ ਨਾਨਕ ਸਾਹਿਬ ਦਸਮ ਪਾਤਸ਼ਾਹ ਨੇ ਸਾਜਿਆ ਹੋਇਆ ਔਰ ਜਿਵੇਂ ਕਿ ਦਸਮ ਪਾਤਸ਼ਾਹ ਦਾ ਹੁਕਮ ਹੈ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਸਿੱਖੀ ਨੂੰ ਖਾ ਜਾਣਾ ਇੰਨਾ ਸੌਖਾ ਨਹੀਂ। ਖਾਲਸਾ ਤਿਆਰ ਬਰ ਤਿਆਰ ਹੈ। ਖਾਲਸਾ ਲੋਕਤੰਤਰੀ ਢੰਗ ਤਰੀਕਿਆਂ ਦੇ ਨਾਲ ਵਿਦੇਸ਼ਾਂ ਦੇ ਵਿੱਚ ਵੀ ਤੇ ਭਾਰਤ ਦੇ ਵਿੱਚ ਵੀ ਆਪਣੀ ਗੁਲਾਮੀ ਦੇ ਵਿਰੁੱਧ, ਆਪਣੀ ਹੋਂਦ ਵਾਸਤੇ ਸਦਾ ਹੀ ਸੰਘਰਸ਼ ਕਰਦਾ ਰਿਹਾ ਔਰ ਸਦਾ ਹੀ ਸੰਘਰਸ਼ ਕਰਦਾ ਰਹੇਗਾ ਔਰ ਜੇਤੂ ਹੋ ਕੇ ਨਿਕਲੇਗਾ। ਜੀ ਬਲਵਿੰਦਰਪਾਲ ਸਿੰਘ ਜੀ, ਜੇ ਖਾਸ ਤੌਰ ਤੇ ਅਸੀਂ ਡਾਇਸਪੋਰਾ ਦੀ ਗੱਲ ਕਰੀਏ, ਇੱਥੇ ਅਮਰੀਕਾ ਦੇ ਵਿੱਚ ਬੈਠਿਆਂ ਜਦੋਂ ਅਸੀਂ ਦਖਲਅੰਦਾਜ਼ੀ ਦੀ ਗੱਲ ਕਰਦੇ ਹਾਂ ਧਾਰਮਿਕ ਇੰਸਟੀਟਿਊਸ਼ਨਸ ਦੇ ਵਿੱਚ, ਧਰਮ ਦੇ ਵਿੱਚ, ਤਾਂ ਜਿਹੜੀ ਇਹ ਸਿੱਧੀ ਦਖਲਅੰਦਾਜ਼ੀ ਦੀ ਲਾਈਨ ਹੁਣ ਸ਼ੁਰੂ ਕੀਤੀ ਗਈ ਹੈ ਡਾਇਰੈਕਟਲੀ ਇਨਡਾਇਰੈਕਟਲੀ RSS ਵੱਲੋਂ ਤੇ ਇੰਡੀਅਨ ਗਵਰਨਮੈਂਟ ਵੱਲੋਂ, ਇਹਦਾ ਜਿਹੜਾ ਨਤੀਜਾ ਹੈਗਾ ਇਹ ਤੁਹਾਨੂੰ ਕਿਸ ਪਾਸੇ ਨੂੰ ਜਾਂਦੀ ਦਿਖ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ? ਤੇ ਜੇ ਅਸੀਂ ਸਿੱਖ ਪਰਸਪੈਕਟਿਵ ਤੋਂ ਗੱਲ ਕਰਨੀ ਹੋਵੇ, ਇਹਦਾ ਸੋਲੂਸ਼ਨ ਕੀ ਹੈ, ਇਹਨੂੰ ਕਿਵੇਂ ਟੈਕਲ ਕੀਤਾ ਜਾ ਸਕਦਾ ਹੈ? ਇਹਦਾ ਢੰਗ, ਇਹਦਾ ਇਲਾਜ ਤੇ ਇਹਦਾ ਢੰਗ ਕੋਈ ਬਹੁਤ ਜ਼ਿਆਦਾ ਔਖਾ ਨਹੀਂ। ਸਿਰਫ ਇਹ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਿੰਨੀਆਂ ਵੀ ਹੈਗੀਆਂ ਨੇ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ, ਇੰਗਲੈਂਡ ਦੇ ਵਿੱਚ, ਆਸਟ੍ਰੇਲੀਆ ਜਾਂ ਪੂਰੇ ਦੁਨੀਆ ਦੇ ਵਿੱਚ, ਇੱਕ ਤਾਂ ਉਸ ਲੈਵਲ ਤੇ ਦੁਨੀਆ ਪੱਧਰ ਦੇ ਲੈਵਲ ਦੇ ਉੱਤੇ ਸਿੱਖ ਪਾਰਲੀਮੈਂਟ ਜਾਂ ਕੋਈ ਸਿੱਖ ਆਰਗੇਨਾਈਜੇਸ਼ਨ ਬਣਨੀ ਚਾਹੀਦੀ ਹੈ ਜਿਹੜੀ ਇਹਨਾਂ ਪਾਲਿਸੀਆਂ ਨੂੰ ਸਮਝੇ। ਤਾਂ ਲਿਹਾਜ਼ਾ ਫਿਰ ਅਮਰੀਕਾ ਦੇ ਲੈਵਲ ਦੇ ਉੱਤੇ, ਕੈਨੇਡਾ ਦੇ ਲੈਵਲ ਦੇ ਉੱਤੇ ਸਾਨੂੰ ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਆਪਸ ਵਿੱਚ ਮਿਲ ਬੈਠਣਾ ਚਾਹੀਦਾ ਔਰ ਉਹਨਾਂ ਦੀ ਇੱਕ ਕੋਰ ਕਮੇਟੀ ਬਣਨੀ ਚਾਹੀਦੀ ਹੈ ਜਿਹੜੀ ਇਹਨਾਂ ਹਮਲਿਆਂ ਨੂੰ ਪਛਾਣੇ ਔਰ ਜਿਹੜੀ ਗੁਰਦੁਆਰਿਆਂ ਦੇ ਵਿੱਚ ਰਾਗੀਆਂ, ਭਾਈਆਂ, ਢਾਡੀਆਂ ਤੇ ਗ੍ਰੰਥੀਆਂ ਦੀ ਨਿਯੁਕਤੀ ਕਰਨ ਦੇ ਵਿੱਚ ਇਸ ਗੱਲ ਬਾਰੇ ਗੌਰ ਰੱਖੇ ਕਿ ਜਿਹੜਾ ਬੰਦਾ ਆ ਰਿਹਾ ਉਹਦਾ ਪਿਛਲੇ 20 ਸਾਲ ਦੀ ਹਿਸਟਰੀ ਕੀ ਆ, ਤਾਂ ਕਿ ਪਤਾ ਲੱਗ ਸਕੇ ਕਿ ਸਿੱਖੀ ਸਰੂਪ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਘੁੱਸ ਬੈਠ ਨਾ ਹੋਵੇ। ਦੂਸਰਾ, ਜਿੰਨੀਆਂ ਵੀ ਸਿੱਖ ਆਰਗੇਨਾਈਜੇਸ਼ਨਸ ਨੇ ਉਹਨਾਂ ਨੂੰ ਆਪਣੀ ਇੱਕ ਨੈਸ਼ਨਲ ਪੱਧਰ ਦੇ ਉੱਤੇ ਇੱਕ ਕਮੇਟੀ ਬਣਾਉਣੀ ਚਾਹੀਦੀ ਹੈ ਔਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨਾਲ ਤਾਲਮੇਲ ਹੋਣਾ ਚਾਹੀਦਾ। ਸਾਡੇ ਕੋਲ ਲੋਕਤੰਤਰ ਤੇ ਆਜ਼ਾਦੀ ਤੇ ਨਿਆਂ, ਇਹ ਸਾਡੇ ਕੋਲ ਸਾਡੇ ਹੱਕ ਦੇ ਵਿੱਚ ਨੇ।
ਲੋਕਤੰਤਰੀ ਢੰਗ ਤਰੀਕਿਆਂ ਦੇ ਨਾਲ ਸਾਡੇ ਕੋਲ ਬੜੀ ਜ਼ਬਰਦਸਤ ਤਾਕਤ ਹੈ। ਸਾਨੂੰ ਇਸ ਤਾਕਤ ਨੂੰ ਵਰਤਣਾ ਚਾਹੀਦਾ ਹੈ, ਯੰਗ ਪੀੜ੍ਹੀ ਨੂੰ ਨਾਲ ਮਿਲਾ ਕੇ, ਔਰ ਜਿਹੜੇ ਸਾਡੇ ਪਹਿਲੀ ਪੀੜ੍ਹੀ ਦੇ ਸਿੱਖ ਇੱਥੇ ਆਏ ਨੇ ਉਹਨਾਂ ਨੂੰ ਆਪਸ ਵਿੱਚ ਮਿਲ ਕੇ ਇਸ ਵੱਡੇ ਖਤਰੇ ਨੂੰ, ਮੈਂ ਇਸ ਨੂੰ RSS ਸੁਨਾਮੀ ਦਾ ਨਾਮ ਦਿੱਤਾ ਹੋਇਆ ਹੈ। RSS ਸੁਨਾਮੀ ਨੂੰ ਕਿਵੇਂ ਰੋਕਣਾ ਹੈ, ਉਹਦੇ ਢੰਗ ਤਰੀਕੇ ਬਹੁਤ ਸੌਖੇ ਨੇ। ਸਿਰਫ ਸਾਨੂੰ ਸਾਰਿਆਂ ਨੂੰ ਆਪਣੇ ਹੰਕਾਰ ਨੀਵੇਂ ਕਰਨੇ ਪੈਣੇ ਨੇ, ਔਰ ਜੇ ਅਸੀਂ ਆਪਣੇ ਹੰਕਾਰ ਨੀਵੇਂ ਕਰਕੇ ਇਸ ਪਾਸੇ ਨੂੰ ਤੁਰੀਏ ਤਾਂ RSS ਦਾ ਇਲਾਜ ਬਹੁਤ ਵਧੀਆ ਢੰਗ ਨਾਲ, ਲੋਕਤੰਤਰੀ ਢੰਗ ਤਰੀਕਿਆਂ ਦੇ ਨਾਲ, ਅਮਨਮਈ ਢੰਗ ਨਾਲ ਹੋ ਸਕਦਾ। ਇਹ ਕੋਈ ਬਹੁਤ ਵੱਡੀ ਗੱਲ ਨਹੀਂ, ਬਹੁਤ ਔਖੀ ਗੱਲ ਨਹੀਂ ਜੀ। ਬਲਵਿੰਦਰਪਾਲ ਸਿੰਘ ਜੀ, ਜਿਵੇਂ ਤੁਸੀਂ ਦੱਸਿਆ ਕਿ ਇੱਥੇ ਇਹਨਾਂ ਮੁਲਕਾਂ ਦੇ ਵਿੱਚ ਬੈਠਿਆਂ ਅਸੀਂ ਕਿਵੇਂ ਟੈਕਲ ਕਰ ਸਕਦੇ ਹਾਂ, ਤਾਂ ਖਾਸ ਤੌਰ ਤੇ ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਹੈਗੀ ਹੈ ਉਹਦਾ ਇਸ ਸਾਰੇ ਦੇ ਵਿੱਚ ਕੀ ਰੋਲ ਹੈ, ਉਹ ਕਿਵੇਂ ਯੋਗਦਾਨ ਪਾ ਸਕਦੇ ਨੇ, ਤੇ ਅੰਤ ਦੇ ਵਿੱਚ ਉਹਨਾਂ ਨੂੰ ਤੁਸੀਂ ਇਸ ਮਾਧਿਅਮ ਰਾਹੀਂ ਅੱਜ ਇਸ ਵਿਚਾਰ ਚਰਚਾ ਦੇ ਦੌਰਾਨ ਕੀ ਸੰਦੇਸ਼ ਦੇਣਾ ਚਾਹੋਗੇ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਸਾਡੇ ਨਾਲ ਜੁੜੀ ਹੋਈ ਹੈ? ਨੌਜਵਾਨ ਪੀੜ੍ਹੀ ਸਾਡੀ ਦੂਸਰੀ ਜਨਰੇਸ਼ਨ ਹੋਏਗੀ ਅਮਰੀਕਾ ਦੇ ਵਿੱਚ। ਪਹਿਲੀ ਜਿਹੜੀ ਜਨਰੇਸ਼ਨ ਹੈ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਆਪਣੇ ਲੈਵਲ ਦੇ ਉੱਤੇ ਜਿਹੜੇ ਇਲਾਕੇ ਦੇ ਨੌਜਵਾਨ ਨੇ ਉਹਨਾਂ ਨੂੰ ਇਕੱਠੇ ਕਰਨਾ ਚਾਹੀਦਾ। ਸਾਰੇ ਜਿੰਨੇ ਵੀ ਸਿੱਖ ਬੱਚੇ ਬੱਚੀਆਂ ਨੇ ਉਹਨਾਂ ਨੂੰ ਇਕੱਠੇ ਕਰਕੇ ਉਹਨਾਂ ਨਾਲ ਬਹਿ ਕੇ ਗੱਲਬਾਤ ਕਰਨੀ ਚਾਹੀਦੀ, ਇਹਨਾਂ ਖਤਰਿਆਂ ਬਾਰੇ ਦੱਸਣਾ ਚਾਹੀਦਾ। ਬਹੁਤੇ ਨੌਜਵਾਨ ਜਿਹੜੇ ਸਕੂਲਾਂ ਕਾਲਜਾਂ ਵਿੱਚ ਪੜ੍ਹਦੇ ਨੇ, ਯੂਨੀਵਰਸਿਟੀਆਂ 'ਚ ਪੜ੍ਹਦੇ ਨੇ, ਉਹ ਇਸ ਸਮੱਸਿਆ ਤੋਂ ਪਹਿਲਾਂ ਹੀ ਜਾਣੂ ਨੇ। ਉਹਨਾਂ ਨੂੰ ਪਤਾ ਕਿ RSS ਦੀ ਹੋਂਦ ਤੇ ਭਾਰਤ ਸਰਕਾਰ ਦੀ ਜਿਹੜੀ ਹੋਂਦ ਹੈ ਉਹ ਸਿੱਖੀ ਦੇ ਖਿਲਾਫ ਹੈ। ਸੋ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ। ਸਿਰਫ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਔਰ ਜਿਹੜੇ ਵੱਡੇ ਸਾਡੇ ਮਤਲਬ ਆਗੂ ਨੇ, ਸਿੱਖ ਆਗੂ ਨੇ, ਉਹਨਾਂ ਨੂੰ ਮਿਲ ਬੈਠਣਾ ਚਾਹੀਦਾ ਹੈ। ਨੌਜਵਾਨ ਪੀੜ੍ਹੀ ਦੇ ਨਾਲ ਉਹ ਜਿਹੜਾ ਗਿਆਨ ਹੈ, ਉਹ ਨੌਲੇਜ ਹੈ, ਉਹ ਜਿਹੜਾ ਖਤਰਾ ਹੈ, ਉਹ ਸਾਂਝਾ ਕਰਨਾ ਚਾਹੀਦਾ। ਔਰ ਅੰਗਰੇਜ਼ੀ ਦੇ ਵਿੱਚ ਉਹਨਾਂ ਦੀ ਮੁਹਾਰਤ ਹੈ, ਉਹਨਾਂ ਨੂੰ ਵਰਲਡ ਦਾ, ਨੈਸ਼ਨਲ ਪੱਧਰ ਦਾ, ਸਟੇਟ ਪੱਧਰ ਦਾ, ਲੋਕਲ ਪੱਧਰ ਦਾ ਪੂਰੀ ਤਰ੍ਹਾਂ ਗਿਆਨ ਹੈ। ਉਹ ਹਿਟਲਰ, ਨਾਜ਼ੀ ਪਾਰਟੀ, ਫਾਸਿਜ਼ਮ ਤੇ ਹਿੰਦੂਵਾਦੀ ਬ੍ਰਾਹਮਣਵਾਦੀ ਨੀਤੀ ਜਿਹੜੀ RSS ਸਾਰੀ ਫੋਲੋ ਕਰਦੀ ਹੈ, ਉਹਦੇ ਬਾਰੇ ਉਹਨਾਂ ਨੂੰ ਗਿਆਨ ਹੈ ਔਰ ਹੋਰ ਗਿਆਨ ਦਿੱਤਾ ਜਾ ਸਕਦਾ। ਸੋ ਕਮੇਟੀਆਂ, ਵੱਡੇ ਬੰਦੇ ਜਿੰਨੇ ਆਗੂ ਨੇ ਉਹ ਮਿਲ ਬੈਠਣ, ਨੌਜਵਾਨ ਪੀੜ੍ਹੀ ਨੂੰ ਇਕੱਠਿਆਂ ਕਰਨ ਤਾਂ ਕਿ ਇਸ ਖਤਰੇ ਦਾ ਇਲਾਜ ਕੀਤਾ ਜਾ ਸਕੇ, ਔਰ ਇਹ ਇਲਾਜ ਕੀਤਾ ਜਾ ਸਕਦਾ। ਜੀ ਬਲਵਿੰਦਰਪਾਲ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਹ ਸਾਰੇ ਦੇ ਇਸ਼ੂ ਦੇ ਉੱਪਰ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ ਇਹਦੇ ਵਿੱਚ ਜ਼ਰੂਰ ਤੁਹਾਨੂੰ ਕੁਝ ਨਾ ਕੁਝ ਸਿੱਖਣ ਦੇ ਲਈ ਮਿਲਿਆ ਹੋਵੇਗਾ। ਤੇ ਅੰਤ ਦੇ ਵਿੱਚ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ, TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਇੱਕ ਵਾਰ ਵੈਬਸਾਈਟ ਫਿਰ ਰਿਪੀਟ ਕਰਦਿਆਂ www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ ਜੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।